ਤੇ ਸ਼ਰਮਾ ਜੀ ਅਗਲੀ ਗੱਲ ਕਰੀਏ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਕ੍ਰਾਂਤੀਆਂ ਲਗਾਤਾਰ ਆ ਰਹੀਆਂ ਨੇ। ਕਹਿੰਦੇ ਪੰਜਾਬ ਦੇ ਵਿੱਚ ਚਰਚਾ ਦੇ ਵਿੱਚ ਹੈ ਪਖਾਨਾ ਕ੍ਰਾਂਤੀ ਤੋਂ ਬਾਅਦ ਹੁਣ ਟਰਾਂਸਫਾਰਮਰ ਕ੍ਰਾਂਤੀ ਜੀ। ਬਿਲਕੁਲ ਜੀ, ਇਨਕਲਾਬ ਜਿਨ੍ਹਾਂ ਨੇ ਲਿਆਉਣਾ ਫਿਰ ਹੁਣ ਅੱਜ ਕੱਲ੍ਹ ਤਾਂ ਇਹੋ ਜਿਹਾ ਇਨਕਲਾਬ ਹੋਊਗਾ ਨਾ। ਕਲਯੁੱਗ ਹੋਊਗਾ ਤੇ ਨਕਲੀ ਚੀਜ਼ਾਂ ਦਾ ਭੰਡਾਰ ਤੇ ਨਕਲੀ ਇਨਕਲਾਬ ਪੰਜਾਬ 'ਚ। ਮੁੱਖ ਮਹਿਮਾਨ ਕੇਜਰੀਵਾਲ ਜੀ ਪੰਜਾਬ ਆਏ ਹੋਏ ਨੇ ਜੀ। ਤੇ ਵੀ ਜੇ ਮੁੱਖ ਮਹਿਮਾਨ ਆਏ ਨੇ ਫਿਰ ਲਾਹਾ ਲੈ ਲਓ, ਥੋਕ 'ਚ ਉਦਘਾਟਨ ਹੋ ਰਹੇ ਨੇ, ਥੋਕ 'ਚ। ਲਓ ਜੀ, ਅਸੀਂ ਇੱਕ ਦਿਨ 'ਚ ਬਿਜਲੀ ਸਰਪਲਸ ਕਰਤੀ ਜਲੰਧਰ 'ਚ ਉਦਘਾਟਨ ਕਰਕੇ। ਅਸੀਂ ਇੱਕ ਦਿਨ 'ਚ ਹਜ਼ਾਰਾਂ ਸਟੇਡੀਅਮਾਂ ਦੇ ਖੇਡ ਮੈਦਾਨਾਂ ਦੇ ਨੀਂਹ ਪੱਥਰ ਰੱਖ ਕੇ ਪੰਜਾਬ ਨੂੰ ਸਾਰੇ ਨੂੰ ਖੇਡਣ ਲਾਤਾ। ਉਸੇ ਦਿਨੇ ਅਸੀਂ ਸ਼ਾਮ ਨੂੰ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੇ ਵਿੱਚ ਸਮਾਗਮ ਕਰਕੇ ਸਾਰੇ ਜਵਾਕਾਂ ਨੂੰ ਬਿਜ਼ਨਸਮੈਨ ਬਣਾਤਾ। ਹੁਣ ਨੌਕਰੀਆਂ ਨਾ ਮੰਗਿਓ, ਨੌਕਰੀਆਂ ਵੰਡਿਓ ਤੁਸੀਂ। ਜੀ ਸਹੀ। ਆ ਲਓ ਐਪ ਤੁਹਾਨੂੰ ਦੇਤਾ, ਬਸ ਤੁਸੀਂ ਤਾਂ ਸਾਰੇ ਨੌਕਰੀਆਂ ਬਣ ਗਏ, ਹੁਣ ਤਾਂ ਉਦਯੋਗਪਤੀ ਹੋ ਤੁਸੀਂ ਸਾਰੇ। ਸਹੀ ਹੈ, ਬਿਲਕੁਲ। ਹੈਨਾ, ਤੁਸੀਂ ਤਾਂ ਇੰਨੀ ਪੜ੍ਹਾਈ ਕਰ ਲਈ। ਮੁੱਖ ਮੰਤਰੀ ਸਾਹਿਬ ਕਹਿੰਦਾ ਕਿ ਜੇ ਪ੍ਰਧਾਨ ਮੰਤਰੀ ਦਾ ਪੇਪਰ ਹੁੰਦਾ ਆਪਾਂ ਤਾਂ ਉਹ ਦੇ ਕੇ ਪਾਸ ਹੋ ਕੇ ਪ੍ਰਧਾਨ ਮੰਤਰੀ ਬਣ ਜਦੋਂ ਬਿਨਾਂ ਕਿਤਾਬਾਂ ਪੜ੍ਹੇ ਹੀ ਉਹਦੀ ਡਿਗਰੀ ਲੱਭੀ ਜਾਂਦੇ ਨੇ। ਮਤਲਬ ਪਤਾ ਨਹੀਂ ਦੂਏ ਤੇ ਉਂਗਲ ਰੱਖਣ ਲੱਗਿਆ ਅਸੀਂ ਆਪਣਾ ਪਿਛੋਕੜ ਕਿਉਂ ਨਹੀਂ ਭੁੱਲ ਜਾਂਦੇ ਕਿ ਸਾਡੀਆਂ ਡਿਗਰੀਆਂ ਵੀ ਜੇ ਫਰੋਲ ਹੋ ਗਈਆਂ ਫਿਰ ਕੀ ਬਣੂਗਾ। ਸਹੀ ਹੈ। ਪਤਾ ਨਹੀਂ ਕੀ ਦਿਖਾਉਣਾ ਚਾਹੁੰਦੇ ਨੇ, ਕੀ ਦੱਸਣਾ ਚਾਹੁੰਦੇ ਨੇ। ਇਹ ਜਿਹੜੀ ਸਿਆਣਪ ਹੈ ਨਾ ਕਿ ਮੈਨੂੰ ਸਾਰਾ ਕੁਝ ਪਤਾ ਹੈ, ਮੈਨੂੰ ਸਾਰਾ ਕੁਝ ਆਉਂਦਾ, ਮੈਂ ਸਾਰਾ ਕੁਝ ਸਹੀ ਕਹਿ ਰਿਹਾ, ਇਹ ਬਹੁਤ ਨੁਕਸਾਨ ਕਰ ਗਿਆ ਪੰਜਾਬ ਦਾ। ਜੀ ਜੀ ਸਹੀ ਹੈ। ਥੋਕ ਦੇ ਭਾਅ ਜੇ ਉਦਘਾਟਨ ਹੋਏ, ਉਹ ਉਦਘਾਟਨਾਂ ਦੀ ਲੜੀ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਉਦਘਾਟਨ ਸੀ ਪਾਵਰ ਸਰਪਲਸ ਦਾ, ਜਿਹਦੇ ਹਵਾਲੇ ਨਾਲ ਆਪਾਂ ਗੱਲ ਵੀ ਕੀਤੀ ਸੀ ਉਸ ਦਿਨ। ਮੇਰੇ ਹੱਥ ਇੱਕ ਦਾ ਤਸਵੀਰ ਵੀ ਉਸ ਦਿਨ ਸਾਹਮਣੇ ਪਈ ਸੀ, ਸ਼ਾਇਦ ਬਸੀ ਪਠਾਣਾ ਦੀ ਸੀ ਕਿ MLA ਨੇ ਜੀ ਇੱਕ ਟਰਾਂਸਫਾਰਮਰ ਦਾ ਉਦਘਾਟਨ ਕਰਤਾ। ਪਰ ਪ੍ਰਵੀਨ ਜੀ ਦਿਨ ਚੜ੍ਹਦਾ ਗਿਆ, ਦਿਨ ਢਲਦਾ ਗਿਆ ਤੇ ਅੱਜ ਵਾਲਾ ਅਗਲੀ ਘੜੀ ਆ ਗਈ ਤੇ ਹੜ ਆ ਗਿਆ ਜੀ ਪੰਜਾਬ 'ਚ ਤਾਂ ਟਰਾਂਸਫਾਰਮਰ ਕ੍ਰਾਂਤੀ ਦੇ ਨਾਂ ਤੇ। ਮਤਲਬ ਇੱਕ ਸਕ੍ਰਿਪਟਡ ਸੀ, ਤੈਅ ਸੀ ਕਿ ਪਰਦਾ ਹਟਾਉਣਗੇ, ਉੱਥੇ ਉਦਘਾਟਨ ਕਰਨਗੇ। ਉਸ ਤੋਂ ਬਾਅਦ ਤੁਸੀਂ ਆਪਣੇ ਆਪਣੇ ਗਲੀ ਮੁਹੱਲਿਆਂ 'ਚ ਪੁਰਾਣੇ ਟਰਾਂਸਫਾਰਮਰਾਂ ਤੇ ਕੋਈ ਨਵਾਂ ਰੱਖਿਆ ਉਹਦਾ, ਜੇ ਪੁਰਾਣਾ ਹੀ ਹੈ ਤਾਂ ਪੁਰਾਣਾ, ਨਹੀਂ ਤਾਂ ਫਿਰ ਦਰੀਆਂ ਦੁਰੀਆਂ ਮਾੜੀਆਂ ਮੋਟੀਆਂ ਵਿਛਾ ਕੇ ਹਾਰੇ ਨਵੇਂ ਲਿਆਇਓ, ਬਸ ਰੀਬਨ ਨਵਾਂ ਲਿਆਇਓ ਤੇ ਕਰ ਦਿਓ ਉਦਘਾਟਨ। ਆ ਬੀਬੀ ਗਗਨ ਅਨਮੋਲ ਮਾਨ ਕਿਸੇ ਮਤਲਬ ਕਿ ਉਹ ਬਿਜਲੀ ਕੰਟਰੋਲਰ ਰੂਮ 'ਚ ਵੜ ਕੇ ਕਹੀ ਗਈ ਕਿ ਲਓ ਜੀ ਇੰਨੇ ਕਰੋੜ ਦਾ। ਮੈਨੂੰ ਤਾਂ ਇਹ ਘਪਲਾ ਵੱਡਾ ਲੱਗਦਾ। ਜਦੋਂ ਹੜ ਆਏ ਜੀ, ਹੜਾਂ ਤੋਂ ਬਾਅਦ ਪਾਣੀ ਉਤਰਨ ਤੋਂ ਬਾਅਦ ਲੋਕਾਂ ਨੇ ਆਪੇ ਬੰਨ ਮਾਰੇ, ਆਪੇ ਰੇਤੇ ਦੀਆਂ ਮਿੱਟੀ ਦੀਆਂ ਬੋਰੀਆਂ ਭਰੀਆਂ, ਆਪੇ ਲਾ, ਆਪੇ ਮਿੱਟੀ ਪਾ, ਆਪੇ ਕਰਾਹ ਮਾਰ, ਛੋਟੇ ਮੋਟੇ ਲੰਗਰ ਰਾਹ ਬਣਾਏ। ਉਹਨਾਂ ਦੀ ਪਮੈਸ਼ ਕਰਨ ਆ ਗਈ ਜੀ ਸਰਕਾਰੀ ਅਧਿਕਾਰੀ ਉੱਤੇ ਲੈ ਕੇ ਜੀ ਆ ਨਾਪਣ। ਉੱਥੋਂ ਇੱਕ ਦੋ ਥਾਂ ਤੋਂ ਭਜਾਤੇ। ਮੈਂ ਕਹਿੰਦਾ ਤੁਸੀਂ ਭਜਾ ਦੋਗੇ, ਉਹ ਬਿਨਾਂ ਲਿਆ ਹੀ ਨਾਪ ਲੈ ਲੈਣਗੇ, ਬਿਨਾਂ ਆਇਆ ਹੀ ਨਾਪ ਲੈ ਲੈਣਗੇ। ਇਹਦਾ ਮਤਲਬ ਕਾਗਜ਼ਾਂ 'ਚ ਕੋਈ ਚੜ੍ਹਿਆ ਕਿ ਸਰਕਾਰੀ ਥੈਲੇ ਲੱਗੇ ਨੇ, ਸਰਕਾਰੀ ਮਿੱਟੀ ਪਈ ਹੈ। ਸਹੀ ਹੈ। ਤੇ ਉਹ ਬਿੱਲ ਬਣੇ। ਕੰਮ ਲੋਕਾਂ ਨੇ ਕੀਤਾ। ਜੀ। ਮੁੱਖ ਮਹਿਮਾਨ ਸਾਡੇ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਜਲੰਧਰ 'ਚ ਖੜ ਕੇ ਕਹਿ ਰਹੇ ਨੇ ਇੰਨੇ 1000 ਕਿਲੋਮੀਟਰ ਨਵੀਂ ਕੇਬਲ ਪਾ ਦੇਣੀ ਆ ਜਿਹੜੀ ਕਦੇ ਪਿਛਲੇ 70 ਸਾਲਾਂ 'ਚ ਨਹੀਂ ਪਈ, ਬਾਦਲਾਂ ਦੇ ਰਾਜ 'ਚ, ਕਿਸੇ ਦੇ ਰਾਜ 'ਚ ਨਹੀਂ ਪਈ, ਕੈਪਟਨ ਦੇ ਰਾਜ 'ਚ ਨਹੀਂ ਪਈ, ਇਹ ਹੁਣ ਪੈਣੀ ਆ ਤੁਹਾਡੇ ਰਾਜ 'ਚ। ਤੇ ਉਸ ਤੋਂ ਬਾਅਦ ਇਹ ਉਦਘਾਟਨਾਂ ਦੇ ਹਰ ਤਸਵੀਰਾਂ ਆਉਂਦੀਆਂ, ਇਹ ਦਸਤਾਵੇਜ਼ ਪੂਰੇ ਕੀਤੇ ਜਾ ਰਹੇ ਨੇ, ਕਾਗਜ਼ਾਂ ਦਾ ਢਿੱਡ ਭਰਿਆ ਜਾ ਰਿਹਾ। ਇੰਨੇ ਹਜ਼ਾਰ ਕੇਬਲ ਵੀ ਕਾਗਜ਼ਾਂ 'ਚ ਪੈ ਜਾਣੀ ਆ। ਸਹੀ, ਬਿਲਕੁਲ ਸਹੀ। ਨਵੇਂ ਗ੍ਰਿਡ ਵੀ ਬਣ ਜਾਣੇ ਆ, ਇੰਨੇ ਨਵੇਂ ਕੰਟਰੋਲ ਰੂਮ ਵੀ ਬਣ ਜਾਣੇ ਆ, ਇੰਨੇ ਨਵੇਂ ਟਰਾਂਸਫਾਰਮਰ ਵੀ ਰੱਖ ਹੋ ਜਾਣੇ ਆ, ਤੇ ਪਾ ਦੋ ਕਾਗਜ਼ਾਂ 'ਚ। ਪਹਿਲੇ ਕਿਤੇ ਖਾਤੇ ਤਾਂ ਨਹੀਂ ਪੂਰੇ ਹੋਣੇ? ਸਵਾਲ ਹੈ। ਤੁਸੀਂ ਨਹੀਂ ਜਵਾਬ ਦਿਓਗੇ ਤਾਂ ਆਉਣ ਵਾਲੀਆਂ ਸਰਕਾਰਾਂ ਜਵਾਬ ਲੈਣਗੀਆਂ। ਭੱਜ ਲਿਓ, ਭੱਜ ਲਿਆ ਬਰਾਬਰ ਹੈ। ਸਹੀ ਗੱਲ ਹੈ, ਬਿਲਕੁਲ। ਤਾਂ ਮੈਨੂੰ ਇਹਦੇ ਵਿੱਚ ਬੜੇ ਘਪਲੇ ਦੀ ਬੂ ਆਉਂਦੀ ਹੈ ਜੀ। ਸਹੀ ਹੈ। ਇਹ ਮਤਲਬ MLA ਨੂੰ ਤਾਂ ਜੋ ਹੁਕਮ ਚੜਦਾ ਉਹ ਤਾਂ ਉਹਨਾਂ ਕੰਮ ਕਰੇ ਆਉਂਦੇ ਨੇ। ਨਾ ਉਹਨਾਂ ਦੀ ਸਮਝ ਦਾ ਇਹ ਵਿਸ਼ਾ, ਨਾ ਸਕ੍ਰਿਪਟ ਲਿਖਣ ਵਾਲਿਆਂ ਦੀ ਸਮਝ ਦਾ ਵਿਸ਼ਾ ਕਿ ਟਰਾਂਸਫਾਰਮਰ ਲਾਉਣ ਨਾਲ, ਉਹਦੀ ਫੋਟੋ ਖਿਚਾਉਣ ਨਾਲ, ਉਹਦਾ ਰੀਬਨ ਕੱਟਣ ਨਾਲ ਕਿਹੜੀ ਕ੍ਰਾਂਤੀ ਪੰਜਾਬ 'ਚ ਪਹਿਲੀ ਵਾਰ ਬਿਜਲੀ ਆ ਰਹੀ ਹੈ। ਸਹੀ ਹੈ, ਬਿਲਕੁਲ। ਪਹਿਲੀ ਵਾਰ ਟਰਾਂਸਫਾਰਮਰ ਦੇਖਿਆ ਪੰਜਾਬ ਦੇ ਲੋਕਾਂ ਨੇ। ਇਹ ਉਦਘਾਟਨਾਂ ਦੀ ਪਿਰਤ ਕਿਹੜੀ ਹੈ? ਕੱਲ ਨੂੰ ਗਲੀ ਮੁਹੱਲੇ 'ਚ ਸਟਰੀਟ ਲਾਈਟ ਦਾ ਬੱਲਬ ਬਦਲਣ ਦਾ ਵੀ ਉਦਘਾਟਨ ਕਰ ਦਿਓ। ਸਹੀ ਹੈ। ਪੰਜਾਬ ਦਾ ਸਮਾਂ ਵੀ, ਟਾਈਮ ਵੀ, ਪੈਸਾ ਵੀ ਬਰਬਾਦ ਕਰ ਰਹੇ ਹੋ ਜਾਂ ਘਪਲਾ ਕਰ ਰਹੇ ਹੋ? ਜੀ ਸਹੀ ਹੈ।
ਸੋ ਇਸ ਲਈ ਇਹ ਬਹੁਤ ਵੱਡੇ ਸਵਾਲ ਇਹਨਾਂ ਮੂਹਰੇ ਖੜੇ ਨੇ, ਪਰ ਇਹਨਾਂ ਕੋਲੋਂ ਜਵਾਬ ਨਹੀਂ ਦੇ ਹੋਣੇ। ਪੰਜਾਬ ਜਵਾਬ ਲਊਗਾ। ਜੀ।